ਬਾਬਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਸੇਵਾ ਸਿੰਘ। ਇਹ ਆਪਣਾ ਜੱਦੀ ਪਿੰਡ ਕਿਹੜਾ ਸੀਗਾ ਜੀ? ਪਾਕਿਸਤਾਨ 'ਚ ਹਾਂਜੀ। ਜੱਦੀ ਪਿੰਡ ਸੀ ਸਾਡਾ ਜੀ ਸਮਸਾ ਢੱਡਾ। ਸਮਸਾ ਤੇ ਢੱਡਾ ਦੋ ਪਿੰਡ ਸੀ ਜੀ। ਛੋਟਾ ਜਿਹਾ ਪਿੰਡ ਢੱਡਾ ਸੀ, ਸਮਸਾ ਤੇ ਬਹੁਤ ਵੱਡਾ ਪਿੰਡ ਸੀ ਸਾਡਾ। ਇਹ ਕਿਹੜੀ ਗੋਤ ਦਾ ਪਿੰਡ ਸੀਗਾ ਜੀ? ਗੋਤਾਂ ਦੇ ਸਾਰੀਆਂ ਹੋਣਗੀਆਂ, ਅਸੀਂ ਤਾਂ ਵਿਰਕ ਹਾਂ। ਵਿਰਕ, ਠੀਕ ਹੈ ਹਾਂਜੀ। ਜੀ। ਵਿੱਚ ਮੁਸਲਮਾਨ ਵੀ ਸੀ, ਵਿਰਕ ਗੋਤ ਦੇ ਜਿਹੜੇ ਮੁਸਲਮਾਨ ਹੋ ਗਏ ਸੀ। ਅੱਛਾ ਜੀ। ਹਾਂਜੀ। ਅੱਛਾ। ਸਾਡੇ ਬਜ਼ੁਰਗਾਂ ਦਾ ਕੀ ਨਾਂ ਸੀ? ਸਾਡੇ ਬਜ਼ੁਰਗਾਂ ਦਾ ਨਾਂ ਸੀ ਹਰਨਾਮ ਸਿੰਘ। ਸਾਡੇ ਬਜ਼ੁਰਗ ਤਿੰਨ ਭਰਾ ਸੀ, ਜਿਹੜੇ ਸਾਡੇ ਦਾਦੇ ਸੀ ਉਹ ਤਿੰਨ ਭਰਾ ਸੀ ਜੀ। ਅੱਗੋਂ ਤਿੰਨਾਂ ਦੀ ਉਹਨਾਂ ਦੀ ਔਲਾਦ ਸੀ। ਇਹ ਦੋਵਾਂ ਦੇ ਤਿੰਨ ਤਿੰਨ ਸੀ, ਇੱਕ ਦਾ ਇੱਕੋ ਹੀ ਸੀ ਛੋਟੇ ਦਾ। ਸੇਵਾ ਸਿੰਘ ਸੀ ਇਹਦਾ, ਹਰਨਾਮ ਸਿੰਘ ਦਾ ਪੁੱਤਰ। ਅੱਛਾ। ਇਹਨਾਂ ਦੀ ਪੈਲੀ ਚੜ੍ਹਦੇ ਪਾਸੇ ਕੋਈ 1.5 ਕਮੀਲ ਹਟ ਕੇ ਸੇਮ ਨਾਲਾ ਸੀ ਨਾਲ। ਸਰਦਾਰ ਜੀ ਇਹ ਵੇਖੋ ਤੁਹਾਡੀ ਵੀਡੀਓ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿ ਤੁਹਾਡੀ ਜਿਹੜੀ ਉਹ ਰੂਹ ਰਾਜ਼ੀ ਹੋਵੇ। ਇਹ ਸੇਮ ਛੋਟੀ ਜੀ ਇੱਕ ਨਾਲਾ ਜਿਹਾ ਕਹਿ ਲਓ, ਖਾਲਾ ਕਹਿ ਲਓ, ਸ਼ਾਇਦ ਉਸ ਵਕਤ ਤੁਹਾਡੇ ਦੌਰ 'ਚ ਵੀ ਹੋਵੇਗਾ। ਇਹ ਸ਼ਮਸ਼ੇ ਦੇ ਲਹਿੰਦੇ ਪਾਸੇ ਦਾ ਖਾਲਾ ਚੱਲਦਾ ਤੇ ਇੱਧਰ ਆ ਜਾਂਦਾ ਹੈ ਚੱਕ ਬੌਲੀ। ਇਹ ਪਿੰਡ ਜਿਹੜਾ ਸਾਹਮਣੇ, ਤੇ ਹੁਣ ਇਹ ਜਿਹੜਾ ਅੱਗੇ ਰਾਹ ਜਾਂਦਾ ਕੱਚਾ, ਇਹ ਹੈਗਾ ਤੁਹਾਡੇ ਪਿੰਡ ਨੂੰ, ਸ਼ਮਸ਼ੇ ਨੂੰ ਤੇ ਢੱਡੇ ਨੂੰ। ਤੁਹਾਡੇ ਦੌਰ 'ਚ ਵੀ ਇਹ ਰਾਹ ਜਿਹੜਾ ਕੱਚਾ ਹੀ ਹੋਵੇਗਾ ਤੇ ਹੁਣ ਵੀ ਇਹ ਰਾਹ ਹਜੇ ਕੱਚਾ ਹੀ ਆ। ਤੇ ਜਿਹੜਾ ਇੱਥੇ ਗ੍ਰੰਥੀ ਕੋ ਹੁੰਦਾ ਸੀ ਉਹਦਾ ਨਾਮ ਕੋਈ ਯਾਦ ਜੇ? ਜਿਹੜਾ ਗ੍ਰੰਥ ਵਗੈਰਾ ਪੜ੍ਹਾਉਂਦਾ ਸੀ, ਪੜ੍ਹਦਾ ਹੁੰਦਾ ਸੀ? ਉਹ ਇਹਨਾਂ ਦਾ ਲਾਮੋ ਹੀ ਆਉਂਦਾ ਸੀ ਗੁਰਦੁਆਰੇ। ਅੱਛਾ। ਇੱਥੇ ਕੋਣੀ ਸੀ। ਅੱਛਾ। ਉਹ ਗੁਰੂ ਮਹਾਰਾਜ ਕਿਹੜੇ ਲਾਮੋ ਆਉਂਦਾ। ਅੱਛਾ ਅੱਛਾ। ਆ ਤੇ ਠਾਕਰ ਦੁਆਰਾ ਸੀ, ਉਹ ਉੱਥੇ ਬੁੱਤ ਰੱਖੇ ਸਨ। ਕਿੱਥੇ? ਉਹ ਪਹਿਲੀ ਲਾਮ। ਸਰਦਾਰ ਜੀ, ਸਰਦਾਰ ਸੇਵਾ ਸਿੰਘ ਵਲਦ ਹਰਨਾਮ ਸਿੰਘ ਵਿਰਕ ਸਾਹਿਬ। ਮੈਂ ਤੁਹਾਨੂੰ ਦਾ ਪਿੰਡ ਤੁਹਾਨੂੰ ਦਿਖਾਉਣਾ ਤੇ ਮੇਰੇ ਨਾਲ ਹੀ ਜੁੜਿਆ ਜੇ। ਤੁਹਾਡੀਆਂ ਯਾਦਾਂ ਇਹਨਾਂ ਰਾਵਾਂ ਦੇ ਨਾਲ ਵੀ ਵਬਸਤਾ ਨੇ ਤੇ ਤੁਹਾਨੂੰ ਹਜੇ ਤੱਕ ਆਪਣਾ ਪਿੰਡ ਤੇ ਆਪਣੇ ਪਿੰਡ ਦੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਦੱਸੀਆਂ ਨੇ ਉਹ ਤੁਹਾਨੂੰ ਨਹੀਂ ਭੁੱਲੀਆਂ। ਤੇ ਅੱਜ ਮੈਂ ਤੁਹਾਡੀ ਖੁਆਇਸ਼ ਦੇ ਮੁਤਾਬਕ ਤੁਹਾਡਾ ਪਿੰਡ ਸਾਰਾ ਵਿਜ਼ਿਟ ਕਰਾਵਾਂਗਾ ਜਿੰਨਾ ਵੀ ਹੋ ਸਕਿਆ, ਤੇ ਕੋਸ਼ਿਸ਼ ਕਰਾਂਗਾ ਕਿ ਉੱਥੇ ਪੁਰਾਣੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਨਾਲ ਜਿਹੜਾ ਮਿਲ ਕੇ ਤੇ ਤੁਹਾਡੇ ਪਿੰਡ ਦੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੇ ਤੁਸੀਂ ਹੁਣ ਪੂਰੀ ਵੀਡੀਓ ਵੇਖਿਆ ਜੇ ਤੇ ਮੇਰੇ ਨਾਲ ਜੁੜਿਆ ਜੇ, ਤੁਹਾਡੀ ਖੁਆਇਸ਼ ਪੂਰੀ ਹੋਣ। ਇਸ ਰੋਡ ਦੇ ਉੱਪਰ ਸਾਡੇ ਪਿੰਡ ਹੁਣ ਤੇ ਹਰ ਤਰਫ ਕੋਠੀਆਂ ਹੀ ਬਣ ਗਈਆਂ ਨੇ, ਨਕਸ਼ੇ ਸਾਰੇ ਬਦਲ ਗਏ ਨੇ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਸਾਰੇ ਨਕਸ਼ੇ ਬਦਲ ਗਏ ਨੇ, ਰਸਤਿਆਂ ਦੇ, ਸੜਕਾਂ ਦੇ, ਘਰਾਂ ਦੇ, ਗਲੀਆਂ ਦੇ, ਬਾਜ਼ਾਰਾਂ ਦੇ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨਕਸ਼ੇ ਸਾਰੇ ਬਦਲ ਗਏ ਨੇ, ਬਲਕਿ ਪੂਰੀ ਦੁਨੀਆ ਦੇ ਬਦਲ ਗਏ ਹੋਣਗੇ ਸਿਵਾਏ ਯੂਰਪੀ ਮਮਾਲਕ ਤੋਂ। ਕਿਉਂਕਿ ਯੂਰਪੀ ਮਮਾਲਕ 'ਚ ਅਕਸਰ ਬਿਲਡਿੰਗਾਂ ਐਸੀਆਂ ਦੇਖੀਆਂ ਨੇ ਕਿ ਜਿਹੜੀਆਂ ਕਈ 100 ਸਾਲ ਪੁਰਾਣੀਆਂ ਨੇ, ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਉਸ ਚੀਜ਼ ਨੂੰ ਮਹਿਫੂਜ਼ ਨਹੀਂ ਕੀਤਾ ਜਾਂਦਾ ਜਿਹੜਾ ਤਾਰੀਖੀ ਵਿਰਸਾ ਹੁੰਦਾ, ਖੁਆਹ ਮੁਸਲਮਾਨਾਂ ਦਾ ਹੋਵੇ ਖੁਆਹ ਗੈਰ ਮੁਸਲਿਮ ਦਾ ਹੋਵੇ। ਇਹ ਹਾਲਾਂ ਤਾਰੀਖੀ ਵਿਰਸਾ ਜਿਹੜਾ ਹੈ ਉਹ ਹੁਸਨ ਹੈ। ਦੂਸਰੇ ਮਮਾਲਕ ਉਹਨੂੰ ਮਹਿਫੂਜ਼ ਰੱਖਦੇ ਨੇ ਤੇ ਸਾਡੇ ਜਨਾਬ ਉਹਨੂੰ ਤੋੜ ਫੋੜ ਦਿੰਦੇ ਨੇ ਤੇ ਉਸ ਦੀਆਂ ਇੱਟਾਂ ਵੀ ਜਿਹੜੀਆਂ ਨੇ ਉਹ ਆਪਣੇ ਘਰਾਂ 'ਚ ਲੈ। ਇਹ ਜਿਹੜੀ ਹੈ ਪੱਟੀ, ਇਹਦੇ ਵਿੱਚ ਕਹਿ ਲਓ ਕਿ ਬਹੁਤ ਸਾਰੇ ਜਿਹੜੇ ਨਾ ਉਹ ਪਿੰਡ ਜਿਹੜੇ ਉਹ ਵਿਰਕ ਜੱਟਾਂ ਦੇ ਸਨ ਤੇ ਅਕਸਰੀਅਤ ਜਿਹੜੇ ਨੇ ਇਸ ਇਲਾਕੇ 'ਚ ਸਿੱਖਾਂ ਦੀ ਸੀ। ਤੇ ਸਿੱਖ ਜਿਹੜੇ ਸਨ ਉਹ ਬਹੁਤ ਰਈਸ ਵੀ ਸਨ, ਬੜੇ ਜ਼ਿਮੀਦਾਰ ਵੀ ਸਨ ਤੇ ਘਾਟ ਹੀ ਸਨ ਜਿਹੜੇ ਗਰੀਬ ਸਨ। ਤੇ ਨਾਲੇ ਫਿਰ ਜਿਹੜੇ ਦੂਸਰੇ ਮੁਸਲਮਾਨ ਸਨ ਉਹ ਵੀ ਜ਼ਿਆਦਾਤਰ ਵਿਰਕ ਹੀ ਸਨ।
ਇਸ ਪੱਟੀ ਦੇ ਵਿੱਚ ਬਹੁਤ ਹੀ ਵਿਰਕਾਂ ਦੇ ਪਿੰਡ ਨੇ ਤੇ ਵਿਰਕ ਜਿਹੜੇ ਨੇ ਇਹਨਾਂ ਦੀ ਤਾਰੀਖ ਦੇ ਬਾਰੇ ਇਹ ਭੈਣਾਂ ਜਿਹੜੀਆਂ ਨੇ ਪਤਾ ਨਹੀਂ ਕਿਹੜੀ ਫਸਲ ਜਿਹੜੀ ਤੋੜ ਰਹੀਆਂ ਨੇ। ਲੋ ਜੀ ਭਾਜੀ ਸਰਦਾਰ ਜੀ, ਇਹ ਵੇਖੋ ਤੁਹਾਡੀ ਵੀਡੀਓ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿ ਤੁਹਾਡੀ ਜਿਹੜੀ ਹੈ ਉਹ ਰੂਹ ਰਾਜ਼ੀ ਹੋਵੇ। ਇਹ ਸੇਮ ਛੋਟੀ ਜੀ ਇੱਕ ਨਾਲਾ ਜਿਹਾ ਕਹਿ ਲਓ, ਖਾਲਾ ਕਹਿ ਲਓ, ਸ਼ਾਇਦ ਉਸ ਵਕਤ ਤੁਹਾਡੇ ਦੌਰ 'ਚ ਵੀ ਹੋਵੇਗਾ। ਇਹ ਸ਼ਮਸ਼ੇ ਦੇ ਲਹਿੰਦੇ ਪਾਸੇ ਦਾ ਖਾਲਾ ਚੱਲਦਾ ਤੇ ਇੱਧਰ ਆ ਜਾਂਦਾ ਹੈ ਚੱਕ ਬੌਲੀ, ਇਹ ਪਿੰਡ ਜਿਹੜਾ ਸਾਹਮਣੇ। ਤੇ ਹੁਣ ਇਹ ਜਿਹੜਾ ਅੱਗੇ ਰਾਹ ਜਾਂਦਾ ਕੱਚਾ, ਇਹ ਹੈਗਾ ਤੁਹਾਡੇ ਪਿੰਡ ਨੂੰ, ਸ਼ਮਸ਼ੇ ਨੂੰ ਤੇ ਢੱਡੇ ਨੂੰ। ਤੁਹਾਡੇ ਦੌਰ 'ਚ ਵੀ ਇਹ ਰਾਹ ਜਿਹੜਾ ਕੱਚਾ ਹੀ ਹੋਵੇਗਾ ਤੇ ਹੁਣ ਵੀ ਇਹ ਰਾਹ ਹਜੇ ਕੱਚਾ ਹੀ ਆ। ਤੇ ਜਿਹੜਾ ਪੱਕਾ ਰਾਹ ਇਹਦਾ ਉਹ ਦੂਸਰੇ ਪਾਸੇ ਹੈ। ਉਹ ਕਿਹੜਾ ਰੋਡ ਹੈ ਜੀ ਕਾਲੀ ਸਾਹਿਬ, ਜਿਹੜਾ ਪੱਕਾ ਕੋਈ ਰੋਡ ਸ਼ਮਸ਼ੇ ਢੱਡੇ ਨੂੰ ਮਿਲਦਾ? ਉਧਰ ਜਾਂਦਾ ਹੈ 4 ਕਿਲੋ। ਅੱਛਾ, ਤੇ ਜਿਹੜਾ ਤੁਹਾਡਾ ਪੱਕਾ ਰੋਡ ਸੀ ਕੋਈ, ਉਹ ਮੇਰਾ ਖਿਆਲ ਉਸ ਵਕਤ ਚਾਚੋ ਕਿਆਂ ਨੂੰ ਜਿਹੜਾ ਨਾ ਉਹ ਜਾ ਕੇ ਗੁਜਰਾਂ ਵਾਲੇ ਤੇ ਮਿਲ ਜਾਂਦਾ ਸੀ। ਇੱਕ ਤਰਫ ਗੁਜਰਾਂ ਲਾ ਜਾਂਦਾ ਸੀ ਤੇ ਨਸ਼ਹਿਰਾ ਵਿਰਕਾਂ ਤਤਲੇ ਵਾਲੀ, ਤੇ ਫਿਰ ਉਹਦੇ ਆਪਣਾ ਕਹਿ ਲਓ ਕਿ ਦੂਸਰੀ ਤਰਫ ਆ ਜਾਂਦਾ ਸੀ ਸ਼ੇਖੂਪੁਰਾ ਤੋਂ ਫਿਰ ਫੈਸਲਾਬਾਦ ਵੀ ਚੱਲ ਜਾਂਦਾ ਸੀ ਰੋਡ ਤੇ, ਫਿਰ ਅੱਗੇ ਨਨਕਾਣਾ ਸਾਹਿਬ ਵੀ ਚੱਲ ਜਾਂਦਾ ਸੀ ਤੇ ਸ਼ੇਖੂਪੁਰੇ ਤੋਂ ਅੱਗੇ ਫਿਰ ਜਿਹੜਾ ਨਾ ਉਹ ਰੋਡ ਲਾਹੌਰ ਵੀ ਜਾਂਦਾ ਸੀ। ਤੇ ਹੁਣ ਅਸੀਂ ਤੁਹਾਨੂੰ ਇਹ ਤੁਹਾਡਾ ਉਹ ਰਾਹ ਦਿਖਾ ਰਹੇ ਹਾਂ ਜਿਹੜੇ ਰਾਹਾਂ 'ਤੇ ਤੁਸੀਂ ਪੈਦਲ ਚੱਲਦੇ ਰਹੇ ਹੋ, ਡੰਗਰ ਚਰਾਉਂਦੇ ਰਹੇ ਜੇ, ਵਾਹੀ ਬੀਜੀ ਕਰਦੇ ਰਹੇ ਹੋ ਆਪਣੇ ਬਜ਼ੁਰਗਾਂ ਦੇ ਨਾਲ, ਜਿਹੜਾ ਨਾ ਉਹ ਤੁਸੀਂ ਇਹਨਾਂ ਰਾਹਾਂ 'ਤੇ ਸਫ਼ਰ ਕੀਤਾ, ਕਦੀ ਘੋੜੀ 'ਤੇ, ਕਦੀ ਪੈਦਲ ਤੇ ਕਦੀ ਮੱਝਾਂ ਦੇ ਉੱਤੇ ਬੈਠ ਕੇ। ਅੱਜ ਤੁਹਾਨੂੰ ਇਹ ਦਿਖਾਉਂਦੇ ਹਾਂ ਤੁਹਾਡਾ ਪਿੰਡ ਸ਼ਮਸਾ ਤੇ ਉਹਦੇ ਨਾਲ ਢੱਡਾ, ਜਿਹਦਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ, ਉਹ ਅੱਜ ਤੁਹਾਨੂੰ ਦਿਖਾ ਰਹੇ ਹਾਂ। ਆਪਣੇ ਪਿੰਡ ਦੇ ਰਾਹ ਵੇਖੋ ਤੇ ਨਾਲੇ ਸਾਡੇ ਨਾਲ ਜੁੜੇ ਰਿਹਾ ਜੇ। ਤੇ ਮੇਰੇ ਨਾਲ ਨੇ ਕਾਰੀ ਸਾਹਿਬ ਨੇ, ਮੁਕਤਾ ਪਿੰਡ ਹੈ ਉੱਥੋਂ ਨੇ, ਇਮਾਮ ਮਸਜਿਦ ਨੇ, ਖਤੀਬ ਨੇ, ਬੜੇ ਅੱਛੇ ਨੇ, ਨੇਕ ਆਦਮੀ ਨੇ। ਤੇ ਮੈਂ ਤੇ ਆਹ ਵੇਖ ਲਓ ਰਾਹ ਕਿਸ ਤਰ੍ਹਾਂ ਦੇ ਨੇ। ਇਹ ਆ ਗਿਆ ਪਿੰਡ ਸ਼ਮਸਾ। ਇਹ ਸ਼ਮਸੇ ਪਿੰਡ ਦਾ ਦਰਬਾਰ ਹੈ ਜੀ, ਇਹ ਮਸਜਿਦ ਹੈ ਇਹ ਵਾਲੀ, ਤੇ ਇਹਦੇ ਨਾਲ ਹੀ ਹੈ ਦਰਬਾਰ ਹੈ। ਇਹ ਪਿੰਡ ਕਿਸੇ ਦਰਬਾਰ 'ਚ ਪਤਾ ਚੱਲਿਆ ਜੀ ਬਜ਼ੁਰਗਾਂ ਦਾ, ਜਿਹੜੇ 47 ਦੀ ਵੰਡ ਤੋਂ ਪਹਿਲੇ ਇੱਥੋਂ ਦੇ ਰਹਿਣ ਵਾਲੇ ਸਨ, ਤੇ ਉਹ ਇਸ ਪਿੰਡ ਦੇ ਬਾਰੇ ਹਿਸਟਰੀ ਦੱਸਣਗੇ। ਕਾਣ ਅੱਛਾ, ਸ਼ਿੰਗਾਰੂ ਤਰਖਾਨ। ਹਾਂ, ਅੱਛਾ ਇੱਥੇ ਜੋ ਜਿਆਦੇ ਕਾਲਾ ਸਿੰਘ ਮਜਬੀ, ਅੱਛਾ ਉੱਥੇ ਨੱਥੂ ਮਜਬੀ, ਅੱਛਾ। ਬੇਬਾ ਸਨ। ਤੈਨੂੰ ਹੁਣ ਕਿੰਨੇ ਪਿੰਡ ਸਨ, ਮੈਨੂੰ ਤਾਂ ਆਉਂਦਾ ਸਾਰੇ ਯਾਦ ਸਾਰੇ ਯਾਦ ਨੇ। ਫਿਲਮ ਸਾਹਮਣੇ ਚੱਲ ਗਈ ਹੈ, ਉਹ ਟਾਈਮ ਮਤਲਬ ਉਹ ਜਿਹੜਾ ਉੱਥੇ ਗੁਜ਼ਾਰਿਆ ਉਹਨਾਂ ਦੇ ਨਾਲ, ਉਹ ਸਾਹਮਣੇ ਆ ਗਿਆ ਉਹ ਹੀ ਖੇਡਦੇ। ਤੁਹਾਡਾ ਸਭ ਤੋਂ ਵਧੀਆ ਯਾਦ ਕਿਹੜਾ ਹੁੰਦਾ ਸੀ ਪੱਕਾ?
ਪੱਕਾ ਸਾਡਾ ਯਾਰ ਕੋਣੀ ਸੀ, ਸਾਰੇ ਡੰਗਰ ਚਾਰਦੇ ਸਾਂ। ਡੰਗਰ ਯਾਰ ਸਨ ਸਾਰੇ। ਘੜੀ ਨੂੰ ਚੰਗੇ ਭਲੇ ਤੇ ਘੰਟੇ ਨੂੰ ਲੜ ਪੈਣਾ, ਅੱਛਾ, ਇੱਕ ਦੂਜੇ ਨੂੰ ਕੁੱਟ ਦੇਣਾ, ਚੱਲ ਭਾਈ ਕੁੱਟ ਕੱਟ ਕੇ ਫਿਰ ਯਾਰ, ਫੇਰ ਯਾਰ ਸ਼ਾਮ ਨੂੰ ਇਕੱਠੇ ਖਾਣਾ ਪੀਣਾ। ਹਾਂ, ਫੇਰ ਵੱਡੇ ਦੇ ਇਕੱਠੇ ਜੰਗਲ ਜੂ ਵੇਲੇ ਬਥੇਰੇ ਸਨ ਨਾ, ਅੱਛਾ। ਜੜਾ ਬੜੀਆਂ। ਅੱਛਾ, ਤੇ ਜਿਸ ਟਾਈਮ ਤੁਸੀਂ ਡੰਗਰ ਚਾਰਨ ਜਾਂਦੇ ਸੀ, ਸ਼ਾਮ ਨੂੰ ਲੜੇ, ਸਵੇਰੇ ਡੰਗਰ ਚਾਰਨ ਗਏ ਤੇ ਫਿਰ ਥੋੜਾ ਸੀ ਫਿਰ ਸੁਲਾਹ ਹੁੰਦੀ ਸੀ ਕਿ ਬਾਹਰ ਵੀ ਕੁੱਟ ਕੱਟ ਨਹੀਂ, ਦਿੰਦੇ ਨਹੀਂ, ਸੀ? ਨਹੀਂ, ਕੋਈ ਨਹੀਂ, ਫੇਰ ਬੜਾ ਆਰਾਮ ਨਾਲ। ਫਿਰ ਪਿਆਰ ਨਾਲ ਰਹਿਣਾ ਸਾਰਾ ਦਿਨ। ਹਾਂ, ਫਿਰ ਉਹਨੂੰ ਜੇ ਲੜਨ ਲੱਗਣਾ ਤਾਂ ਕਹਿਣਾ ਸ਼ਾਮ ਨੂੰ ਜਾ ਕੇ ਲੜਾਂਗੇ। ਜੇ ਕੰਮ ਬਣਾਉਣਾ ਹੋਇਆ ਤਾਂ ਫੇਰ ਬਣਾ ਲਿਆ, ਆਉਣ ਲੱਗਿਆ। ਉਹ ਲੱਗੇ ਫਿਰ ਬਣਾ ਰਾਹ ਦੇ ਵਿੱਚ ਹੀ ਹਾਂ, ਪੁਰਾਣੀਆਂ ਨੇ ਕੁੱਟਣਾ ਸ਼ੁਰੂ ਕਰ ਦੇਣਾ। ਕਰ ਦੇਣਾ ਕਿ ਇੱਕ ਦੂਜੇ ਨੂੰ। ਮੈਂ ਕਿ ਲੜਾਈ ਹੁੰਦੀ ਸੀ ਦਿਹਾੜੀ ਡੰਗ ਦੀ। ਆ ਦਿਹਾੜੀ ਡੰਗ ਦੀ ਤੇ ਡੰਡੇ ਛੋਟੇ ਦੀ ਹੂੰ। ਜਾਂ ਪੂਰੇ ਹਾਰੇ ਮਾਰੇ ਪਏ ਇੱਕ ਦੂਜੇ। ਅੱਛਾ, ਰਾਤ ਗਈ ਤੇ ਬਾਤ ਗਈ, ਹਾਂ ਇੰਝ ਹੀ ਹੁੰਦਾ ਰਿਹਾ। ਹਾਂ ਜੀ। ਹਾਂ, ਰਾਤ ਗਈ ਤੇ ਬਾਤ ਗਈ। ਵਕਤ ਤੇ ਉਹ ਹੀ ਇੱਕ ਹੀ ਹੈ, ਮਤਲਬ ਕਿ ਉਦੋਂ ਦੀ ਸੋਚ ਦੇ ਵਿੱਚ ਤੇ ਅੱਜ ਦੇ ਦੌਰ ਦੀ ਸੋਚ, ਲੋਕਾਂ ਦੇ ਸੋਚ 'ਚ ਕੀ ਫਰਕ ਕੀ ਮਹਿਸੂਸ ਕੀਤਾ ਤੁਸੀਂ? ਉਦੋਂ ਦਿਲ ਦੇ ਸਾਫ਼ ਸਨ ਕਿ ਹੁਣ ਦਿਲ ਦੇ ਸਾਫ਼? ਉਹ ਸਾਫ ਸਨ, ਹੁਣ ਨਹੀਂ। ਹੁਣ ਨਹੀਂ। ਹੁਣ ਦਿਲ ਦਾ ਸਾਫ ਵੇ ਨਹੀਂ ਪਿਆ, ਉੱਤੇ ਜਿਹੜੇ ਨੇ ਉਹ ਬੜੀ ਸਫਾਈ ਕਰਨ ਲੱਗੇ ਜਾਂ ਕੱਢਦੇ ਉਹ ਦਿਲ ਦੀ ਸਫਾਈ ਹੋ ਰਹੀ ਹੈ। ਉਹ ਦਿਲ ਦੀ ਸਫਾਈ ਕਰਦੇ, ਦਿਲ ਦੀ ਸਫਾਈ ਕਰਦੇ, ਮੁਲਕ ਦੀ ਵੀ ਸਫਾਈ ਕਰਨ ਦੇ, ਦਿਲ ਦੀ ਵੀ ਸਫਾਈ। ਦਿਲ ਦੀ ਸਫਾਈ ਕਰਨ ਦੇ। ਤੁਸੀਂ ਸਕੂਲ ਗਏ? ਨਹੀਂ। ਸਕੂਲ ਨਹੀਂ ਗਏ? ਹਾਂ। ਸਕੂਲ ਇੱਥੇ ਕੀ ਹੁੰਦਾ ਸੀ? ਹੁੰਦਾ ਸੀ ਛੱਪੜ ਦੇ ਵਿੱਚ, ਛੱਪੜ ਦੇ ਕਿਨਾਰੇ? ਕੱਚਾ। ਅੱਛਾ ਅੱਛਾ, ਉਸ ਟਾਈਮ ਕੱਚਾ ਹੁੰਦਾ ਸੀ। ਹਾਂ। ਤੇ ਜਿਹੜਾ ਇੱਥੇ ਗ੍ਰੰਥੀ ਕੋ ਹੁੰਦਾ ਸੀ, ਉਹਦਾ ਨਾਮ ਕੋਈ ਯਾਦ ਜੇ? ਜਿਹੜਾ ਗ੍ਰੰਥ ਵਗੈਰਾ ਪੜਾਉਂਦਾ ਸੀ, ਪੜਦਾ ਹੁੰਦਾ ਸੀ? ਉਹ ਇਹਨਾਂ ਦਾ ਲਾਮੋ ਹੀ ਆਉਂਦਾ ਸੀ ਗੁਰਦੁਆਰੇ, ਅੱਛਾ ਇੱਥੇ ਕੋਣੀ ਸੀ। ਅੱਛਾ ਉਹ ਗੁਰੂ ਮਹਾਰਾਜ ਕਿਹੜੇ ਲਾਮੋ ਆਉਂਦਾ। ਅੱਛਾ ਅੱਛਾ। ਆ ਤੇ ਠਾਕਰ ਦੁਆਰਾ ਸੀ, ਉਹ ਉੱਥੇ ਬੋਤਰ ਕੇ ਸਨ। ਕਿੱਥੇ? ਉਹ ਪਹਿਲੀ ਲਾਮ ਤੁਹਾਨੂੰ ਪਤਾ ਜੀ? ਨਹੀਂ, ਇਹਨਾਂ ਨੂੰ ਜਾਣੇ ਜਗ੍ਹਾ ਦਾ ਪਤਾ ਹੈ। ਉਹ ਪਹਿਲੀ ਲਾਮੇ ਦੱਖਣ ਪਾਸੇ ਵੇ, ਉਹਦੇ ਚ ਹੁਣ ਅਕਰਮ ਤੇਲੀ ਏ, ਉਹ ਮਕਾਨ ਛੱਤ ਲਏ। ਅੱਛਾ 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 ਅੱਛਾ, ਉੱਥੇ ਮਕਾਨ ਛੱਤ ਲਿਆ। ਵਾਰੀ ਢਾਹ ਕੇ ਛੱਤ ਲਏ ਉਹਨੇ, ਪੱਕੇ ਹੋਣ ਤੇ ਹਾਂ, ਅੱਛਾ, ਲੈਂਟਰ ਅੱਛਾ। ਪਾਇਆ ਸੀ। ਠੀਕ ਹੋ ਗਿਆ। ਉੱਥੇ ਸੀ ਉਹ ਠਾਕਰ ਦੁਆਰਾ। ਅੱਛਾ ਹੁਣ ਉਹਨਾਂ ਠਾਕਰ ਦੁਆਰਾ ਵਿੱਚ ਬੋਤਰ ਰੱਖੇ ਕੰਦਾ ਅੱਛਾ, ਚਲਾ ਰਹੇ ਵੱਡੇ ਵੱਡੇ ਬੁੱਤ? ਆ ਵੱਡੇ ਛੋਟੇ। ਛੋਟੇ। ਹਾਂ, ਮਤਲਬ ਕਿ ਕੋਈ ਕੰਦਾ ਨਾ ਖਲਾ ਰਹੇ, ਸਿੱਧੇ ਗੱਲ ਆ, ਰੱਬ ਵੱਡੇ ਵੀ ਨਿੱਕੇ। ਕੰਦਾ ਨਾ ਖਲਾ ਰਹੇ। ਹਾਂ ਹਾਂ। ਉਹਨਾਂ ਦੇ ਰੱਬ ਵੱਡੇ ਵੀ ਤੇ ਨਿੱਕੇ ਵੀ। ਗੰਗਾ ਰਾਮ ਨਾਈ ਸੀ ਸਾਡੀਆਂ ਜਾਂਬਾਂ ਕਰਦਾ, ਅੱਛਾ ਸਿੱਖ ਨਹੀਂ ਸਨ ਕਰਾਉਂਦੇ ਸਾਡੀਆਂ। ਉਹ ਗੁੱਠਾਂ ਗੱਠਾਂ ਕੱਢ ਛੱਡਦਾ ਸੀ, ਇਹ ਤੇ ਕਰਨ ਦੇ ਬਾਅਦ ਸਲਵਾਨ ਹਾਂ ਹਾਂ। ਸਾਡੀ ਉਹ ਜਾਮ ਕਰਦਾ ਅੱਛਾ ਅੱਛਾ ਸਿੱਖ ਸੀ। ਅੱਛਾ। ਹਾਂ, ਇਹਨਾਂ ਦੀ ਰੋਟੀ ਰਾਟੀ ਪਕਾਉਂਦਾ ਸੀ। ਇਹਨਾਂ ਦੇ ਮਹਿਰੇ ਹੁੰਦੇ ਸਨ, ਮੁਸਲਮਾਨਾਂ ਨੂੰ ਨਹੀਂ ਹੱਥ ਲਾਉਂਦੇ, ਅੱਛਾ। ਉਹਨਾਂ ਦੇ ਹੱਥ ਦਾ ਨਹੀਂ ਹੁੰਦਾ। ਵਿਆਹ ਸ਼ਾਦੀ ਤੇ ਮੇਲ ਵਰਤਾ ਚੰਗਾ ਸੀ ਮੁਸਲਮਾਨਾਂ ਦੇ ਨਾਲ? ਆਹੋ, ਹਮਦਰਦ ਸਨ ਮੁਸਲਮਾਨਾਂ ਦੇ, ਪਿਆਰ ਕਰਦੇ ਸਨ। ਬੜਾ ਮੈਂ ਨਾ ਕੜਾ ਪਿੰਜਦੇ ਨੇ। ਅੱਛਾ। ਆਂਦੇ ਉੱਥੇ ਬਾਲ ਕੇ ਖਵਾਲਦੇ ਸਨ ਉੱਥੇ। ਉਹ ਤੇ ਚਲੋ ਸ਼ਬੀਲ ਲਾਉਂਦੇ ਨੇ ਤੇ ਵਿਆਹਾਂ ਤੇ ਜਿਹੜਾ ਸ਼ਰੀਕਾ ਸੀ ਨਾ, ਸ਼ਰੀਕਾ ਹੁੰਦਾ ਹਾਂਜੀ। ਨਾ, ਉਹਨੂੰ 5 ਕਿਲੋ ਪੋਲ ਕੇ ਦਿੰਦੇ ਹਨ ਮੰਡੇ ਤੇ 5 ਕਿਲੋ ਕੜਾ। ਤੁਹਾਡਾ ਤੇ ਸਾਰਿਆਂ 'ਚ ਹੀ ਰਿਹਾ ਹੋਣਾ, ਤੁਹਾਡੇ ਤੇ ਸਾਡਾ ਬੇਲੇ ਤਾਂ ਸਾਰਿਆਂ 'ਚ ਹਿੱਸਾ ਹੈ, ਭਰ ਪ੍ਰਾਤਾਂ ਡੰਗਰਾਂ ਨੂੰ ਪਾਈਆਂ ਨਾ ਵੀ ਖਾਂਦੇ। ਸੱਚੇ ਦਾ ਰੰਗ ਲਾਲ ਹੈ। ਦੇਸੀ ਇਹ ਪੁਰਾਣੇ ਖਾਤੇ ਨਜ਼ਰ ਆਉਂਦਾ ਦੇਸੀ ਘਿਓ। ਇਹ ਮੰਡੇ ਜਿਹੜੇ ਇੱਥੋਂ ਬੋਲਦੇ ਨੇ, ਇਹ ਲਾਲ ਮੰਡੇ ਨਜ਼ਰ ਆਉਂਦੇ ਨੇ। ਪੁੱਤਰਾ ਦੇਸੀ ਘਿਓ ਇੰਝ। ਤੇ ਤਾਰੀਆਂ ਲੈਂਦਾ ਤੇ ਵੱਡੇ ਕੜਾ ਜੋ ਬਣਾਉਂਦੇ ਸਨ। ਗੋਸ਼ਤ ਨਹੀਂ ਸਨ ਖਾਂਦੇ, ਗੋਸ਼ਤ ਨਹੀਂ ਸਨ ਖਾਂਦੇ, ਜਾਂ ਦਾਲ ਮਾਂ ਦੀ ਹੁੰਦੀ ਸੀ। ਅੱਛਾ ਜੀ, ਅੱਛਾ। ਮਤਲਬ ਖੁਸ਼ ਸਨ ਉਹਨਾਂ ਦੇ, ਆਪਣੇ ਕਿਸੇ ਗਰੀਬ ਕੰਮਕਾਰ ਵਾਲੇ ਨੂੰ ਉਹਨਾਂ ਨੇ ਤੰਗ ਨਹੀਂ ਕੀਤਾ, ਮੁਹੱਬਤ ਕਰਦੇ ਰਹੇ ਨੇ। ਤੇ ਬਾੜੇ ਦਾ ਜਿਸ ਟਾਈਮ ਕੋਈ ਧੀ ਪੁੱਤਰ ਹੁੰਦਾ ਸੀ, ਉਹਦਾ ਤੁਆਮਨ ਕਰਦੇ ਸਨ? ਅੱਛਾ। ਖੇਤਰੇ ਜੋ ਕਾ ਦਵਾਉਂਦੇ ਉੱਚੀ ਬੁਲਾਓ, ਉੱਚੀ। ਖੇਤਰੇ ਚ ਹੋਕਾ ਦਵਾਉਂਦੇ ਸਨ। ਅੱਛਾ ਮੈਂ ਅਸੀਂ ਕਣਕ ਲੈ ਚੱਲੇ ਜੇ ਸ਼ਹਿਰ, ਅੱਛਾ ਤੇ ਜਿਸ ਲਿਜਾਣੀ ਇਹਨਾਂ ਦੇ ਆ ਭਾ ਜੇ, ਅੱਛਾ ਇਹ ਭਾ ਦੇ ਪੈਸੇ ਦੇ ਜੋ ਤੇ ਪੈਸੇ ਕੋਣੀ ਤੇ ਦਾਣਿਆਂ ਤੇ ਦਾਣੇ ਲੈ ਜਾਓ ਤੇ ਹਾੜੀ ਨੂੰ ਦੇ ਜਾ ਜੇ, ਭੁੱਖੇ ਨਾ ਮਰਿਆ ਜੇ। ਅੱਛਾ ਐਲਾਨ ਕਰ ਲਿਆ। ਤੇ ਲੋਕੀ ਲੈ ਆਉਂਦੇ ਸਨ। ਲੋਕੀ ਲੈ ਆਉਂਦੇ, ਫਿਰ ਕਣਕ ਦੀ ਕਣਕ ਦੇ ਜਾਣੀ। ਠੀਕ ਆ। ਅੱਛਾ, ਇੱਥੇ ਕੋਈ ਥੜਾ ਵਗੈਰਾ ਵੀ ਹੁੰਦਾ ਹੈ ਜਿੱਥੇ ਕੋਈ ਬਹਿ ਕੇ ਪਰਿਆ ਫੈਸਲਾ ਵਗੈਰਾ ਕਰਦੀ ਹੁੰਦੀ ਸੀ? ਉਹ ਵਿੱਚ ਸੀ। ਅੱਛਾ। ਗਲੀ 36 ਸੀ, ਉੱਥੇ ਪੰਚਾਇਤ ਬਹਿੰਦੀ ਹੁੰਦੀ ਸੀ। ਕੋਈ ਅੱਛਾ। ਫੈਸਲਾ ਹੋਵੇ, ਫੈਸਲਾ ਵਗੈਰਾ ਕਰਨ ਵਾਲਾ ਸਰਪੰਚ ਕੌਣ ਹੁੰਦਾ ਸੀ? ਬੜੇ ਚੋਖੇ ਬੰਦੇ ਹੁੰਦੇ। ਨਹੀਂ, ਵੱਡਾ ਵੀ ਤਾਂ ਹੁੰਦਾ ਹੈ ਜਿਹਦੀ। ਵੱਡੇ ਉਹ ਫਿਰ ਤੈਨੂੰ ਦੱਸਿਆ ਅੱਗੇ, ਅੱਛਾ। ਇਹਨਾਂ ਦਾ ਢਿੱਲ ਸੀ, ਫੌਜੀ ਕੇ ਲੰਬਰਾਂ ਦਾ, ਫੌਜੇ ਕੇ ਨੰਬਰਦਾਰ ਦਾ। ਹਾਂ। ਅੱਛਾ ਤੇ ਲੰਬਰਦਾਰੀ ਵੀ ਵੱਡੀ ਉਹਨਾਂ ਕੋਲ ਸੀ। ਅੱਛਾ ਛੋਟੀ ਉਹਨਾਂ ਦਾ ਭਰਾ ਹੀ ਲੱਗਦਾ ਸਨ ਸਿੰਘ, ਉਹਦੇ ਕੋਲ ਸੀ। ਅੱਛਾ। ਉਹਨਾਂ ਦਾ ਹੀ ਟੈਕਾ ਸੀ। ਆ ਕੰਮ ਉਹਨਾਂ ਦਾ ਚੱਲਿਆ। ਘੋੜੀਆਂ ਘਾੜੀਆਂ ਰੱਖੀਆਂ ਨੇ? ਘੋੜੀਆਂ ਰੱਖੀਆਂ, ਊਠ ਰੱਖੇ। ਅੱਛਾ। ਹਾਂਜੀ, ਮਾਲ 6 ਕਨਾਲਾਂ 'ਚ ਖਲੋਂਦਾ ਸੀ ਉਹਨਾਂ ਦਾ। ਇਹਨਾਂ ਡੰਗਰ ਸੀ ਉਹਨਾਂ ਕੋਲ? ਹਾਂਜੀ। ਅੱਛਾ। ਮੈਂ ਆਪ ਵੇਖਿਆ ਜਾ ਕੇ, ਮੈਂ ਉਥੋਂ ਵਿਸਾਖੀ ਸਾਈ ਉਹਨਾਂ ਦੇ ਨਾਲ ਰਿਹਾ ਸੀ। ਉਹਦੇ ਤੋਂ ਮੈਂ 100 ਰੁਪਏ ਦੀ ਮੱਝ ਜਾਂਦੀ ਹੈ, ਸੂਈਆਂ ਦੇ ਨਾਲ ਸੂਈ ਮਗਰ ਕੱਟਾ ਸੀ।
ਅੱਛਾ 100 ਵੀ ਤੇ ਰੁਪਈਏ ਚਾਂਦੀ ਦੇ ਸਨ ਤੋਲੇ ਦਾ। ਅੱਛਾ ਹਾਂ ਬਾਕੀ ਅਸੀਂ ਗਏ ਤੇ ਬਹਿੰਦੇ ਮੇਰੇ ਸੌਦਾ ਬਣ। ਸਹੀ। ਲੋ ਜੀ ਤੁਸੀਂ ਹੁਣ ਸਫਰੀ ਕਹਾਣੀ ਦੱਸਣੀ ਹੈ ਕਿ ਜਿਸ ਵਕਤ ਇੱਥੋਂ ਗਏ ਨੇ ਤੇ ਪਿੰਡ ਦੇ ਵਿੱਚ ਕੀ ਉਹਨਾਂ ਦੇ ਕੀ ਦਿਲ ਦੇ ਵਿੱਚ ਹੈ ਸਨ ਖਿਆਲਾਤ ਜਾਂ ਉਹਨਾਂ ਦੇ ਤਾਸਰਾਤ? ਇਹ ਸਨ ਵੀ 4 ਦਿਨ ਰੌਲਾ ਹੈ ਅੱਛਾ ਤੇ ਇਹ ਮੁੱਕ ਜਾਣਾ ਤੇ ਅਸੀਂ ਕਿੱਥੇ ਜਾਣਾ। ਅੱਛਾ ਤੇ ਉਹਨਾਂ ਆਖਿਆ ਮੁਸਲਮਾਨਾਂ ਨੂੰ ਭਈ ਸਿੱਖ ਆਏ ਤੇ ਅਸੀਂ ਡਕਾਂਗੇ, ਜੇ ਮੁਸਲਮਾਨ ਆਏ ਤਾਂ ਤੁਸੀਂ ਡਕਿਆ ਜੇ। ਇੱਥੇ ਗੁਰਦੁਆਰੇ ਸਾਰੇ ਇਕੱਠੇ ਹੋ ਗਏ। ਅੱਛਾ ਮੱਝੂ ਚੱਕ ਪਿਆ ਹੱਲਾ। ਅੱਛਾ ਜੀ। ਉਹਨਾਂ ਮੁਸਲਮਾਨਾਂ ਬੜੇ ਵੱਡੇ ਬੀਬੀਆਂ ਬੰਦੇ ਸਿੱਖਾਂ ਦੇ? ਆਹੋ। ਅੱਛਾ ਉਹ ਫਿਰ ਇੱਥੇ ਆਏ। ਅੱਛਾ ਜੀ। ਜਦੋਂ ਉਹਨਾਂ ਆਖਿਆ ਅੱਜ ਰੱਖੇ ਜੇ ਤੇ ਅੱਛਾ ਸਾਡਾ ਹਾਲ ਵੇਖੋ। ਅੱਛਾ ਉਹਨਾਂ ਆਖਿਆ ਰੋਟੀ ਖਾਣੀ ਜੇ ਤੇ ਖਾ ਲਓ, ਹੂੰ। ਨਹੀਂ ਤੇ ਅਗਾਂਗੇ। ਇਹ ਕੰਮ ਨਹੀਂ ਅਸਾਂ ਕਰਨਾ। ਅੱਛਾ ਚਲੋ ਉਹ ਵਿਚਾਰੇ ਅਗਾ ਨਿਕਲ ਗਏ। ਹਾਂ ਇਹਨਾਂ ਨੂੰ ਫਿਰ ਸਾਡੇ ਬੰਦੇ ਆਖਣ ਲੱਗੇ ਬਈ ਜੇ ਜਿਹਾ ਚੋਖਾ ਪੈ ਗਿਆ ਸੀ ਤੇ ਤਰੀਕਾਰਾਂ ਤੇ ਬੰਦੇ ਥੋੜੇ ਆ, ਸਾਡੇ ਤੋਂ ਵੱਧ ਕੇ ਤੁਹਾਨੂੰ ਮਾਰ ਜਾਣ ਤੇ ਸਾਡਾ ਕੀ ਵਸ। ਇੰਜੀ ਹੈ। ਮੁਸਲਮਾਨ ਹਾਂਜੀ ਹਾਂਜੀ। ਤੇ ਤੁਹਾਨੂੰ ਅਸੀਂ ਫਰੂਕਾਬਾਦ ਛੱਡ ਆਉਨੇ ਆ ਕੈਂਪੇ 'ਚ। ਅੱਛਾ ਇਹਨਾਂ ਨੂੰ ਫਿਰ ਕੈਂਪੇ ਸਾਰਿਆਂ ਨੂੰ ਛੱਡਿਆ। ਆਪ ਗਏ ਛੱਡਣ ਵਾਸਤੇ? ਅੱਛਾ ਆਪ ਗਏ ਫਿਰ ਮੁੜ ਕੇ ਨਹੀਂ ਹੋਇਆ। ਮੁੜ ਕੇ ਨਹੀਂ ਆਏ? ਗੱਡੀ ਚੜ ਗਿਆ ਤੁਰ ਗਿਆ ਮੈਂ ਆਪਣਾ ਅੰਮ੍ਰਿਤਸਰ। ਬੂਹੇ ਬਾਰੀਆਂ ਬੰਦ ਕਰਕੇ ਕੁੰਡੇ ਲਾ ਕੇ ਤੇ ਚਲੋ ਜੀ। ਬੂਹੇ ਬੰਦੇ ਖੁੱਲੇ ਖੁੱਲੇ ਬੂਹੇ ਛੱਡ ਗਏ? ਖੁੱਲੇ ਮਾਲ ਡੰਗਰ ਹਰ ਮਾਲ ਚੀਜ਼? ਡੰਗਰ ਵੀ ਕੋਈ ਸ਼ੈ ਨਹੀਂ ਉਹਨਾਂ। ਅੱਛਾ ਜਿਹੜਾ ਨਗਦ ਰੁਪਈਆ ਸੀ ਉਹ ਲੈ ਗਿਆ। ਹਾਂ ਕੋਈ ਟੂਮ ਟਾਮ ਲੈ ਗਏ, ਕੋਈ ਪੈਸੇ ਲੈ ਹਾਂ, ਗਏ, ਪੈਸੇ ਬਾਕੀ ਤਾਂ ਕੁਝ ਵੀ ਨਹੀਂ ਲੈ। ਬਾਕੀ ਤਾਂ ਆਟਾ ਵੀ ਨਹੀਂ ਖੜਿਆ ਉਹਨਾਂ ਨੇ। ਫੌਜੇ ਕੇ ਨੰਬਰ ਜਿਹੜੇ ਸਨ ਉਹ ਬੰਨੇ ਵਾਲੀਆਂ ਜਿਹੜੀਆਂ ਚਿਗਾਠਾਂ ਹਨ ਉਦੋਂ ਤਰਾਏ ਭਾਂਡੇ ਪੁੱਟ ਕੇ ਲਗਾਇਆ। ਅੱਛਾ ਬਾਅਦ ਚ ਆਏ ਕਿਤੇ? ਨਹੀਂ ਉਦੋਂ ਹੀ ਲੈ ਗਏ। ਅੱਛਾ ਠੀਕ ਹੈ। ਫੇਰ ਨਹੀਂ ਪਾਉਂ ਗਿਆ। ਠੀਕ। ਫੇਰ ਆਗਾ ਗਏ ਨੇ ਹਾਂ ਪਾਣੀਪਤ ਕਰਨ ਨਾਲ। ਅੱਛਾ ਉਹਨਾਂ ਦੇ ਨਾਲ ਹੋਇਆ ਰਾਬਤਾ ਕਿਸੇ ਬੇਲੀ ਨਾਲ ਜਿਹੜੇ ਇੱਥੇ ਬੇਲੀ ਨਾਲ ਹੋਇਆ ਸੀ। ਬੂੜ ਸਿੰਘ ਸੀ ਉਹਦਾ ਪੜੋਤੜਾ ਆਇਆ। ਅੱਛਾ ਕਿੰਨੀ ਕੁ ਦੇਰ ਹੋ ਗਈ ਹੈ? ਵਾਹਵਾ ਡੇਰੇ ਉਹ ਮੈਨੂੰ ਸੱਦਿਆ ਰਾਤ ਨੂੰ। ਅੱਛਾ ਰਾਤ ਜੀ। ਨੂੰ ਆਇਆ। ਮੈਂ ਆਖਾਂ ਮੈਨੂੰ ਪਾਲਾ ਹੁੰਦਾ ਮੈਂ ਨਹੀਂ ਆਉਣਾ। ਉਹ ਆਖਣ ਉਹ ਤੁਰ ਜਾਣਾ ਹੈ। ਅੱਛਾ ਜਿਹੜਾ ਮੈਂ ਗਿਆ ਮਿਲੇ ਮੁਲੇ ਉਹ ਆਂਦਾ ਮੈਨੂੰ ਘਰ ਦੱਸ ਮੇਰਾ। ਅੱਛਾ ਮੈਂ ਉਹਦਾ ਪੜੋਤੜਾ ਵਾਂ। ਬੂੜ ਸਿੰਘ ਦਾ? ਹਾਂ। ਅੱਛਾ ਤੇ ਮੈਂ ਫਿਰ ਉਹਨੂੰ ਆਖਿਆ ਬਈ ਇੱਥੇ ਸਾਡੇ ਮੈਂ ਰੋਸ ਕਰ ਰਹਿੰਦੇ ਨੇ ਇਹਨੂੰ ਉਧਰ ਲੈ ਜਾ। ਹੂੰ ਉਹ ਕਰ ਰਿਹਾ ਉਹ ਬੜੀ ਮਿੱਟੀ ਲੈ ਗਿਆ। ਤੁਰ ਰਾਤ ਨੂੰ ਗਿਆ। ਵੇਖ ਲਓ ਕਿੰਨੀ ਮੁਹੱਬਤ ਹੈ ਇਸ ਪਿੰਡ ਨਾਲ, ਇਸ ਪਿੰਡ ਦੀ ਮਿੱਟੀ ਦੇ ਨਾਲ। ਹਜੇ ਵੀ ਜਿਹੜਾ ਨਾ ਉਹ ਯਾਦ ਉਹ ਯਾਦ ਰੱਖਦੇ ਨੇ ਹੈ। ਫਿਰ ਇਹ ਨੂਪੇ ਦਾ ਭਤੀਜਾ ਆਇਆ। ਅੱਛਾ ਇਹ ਵੀ ਰਾਤ ਨੂੰ ਆਇਆ। ਇੱਕ ਹੋਰ ਸੀ ਉਧਰ ਦਾ ਵਸੀਕ ਇਹਦੇ ਨਾਲ। ਅੱਛਾ ਜੀ। ਤੇ ਮੈਨੂੰ ਕਹਿੰਦੇ ਉਹਨੇ ਫਿਰ ਮੈਨੂੰ ਪੁੱਛਦਾ ਪੁੱਛਦਾ ਰਿਹਾ ਸਾਡੇ ਘਰ ਕਿੱਥੇ ਨੇ। ਇਹ 7 ਸਾਲਾਂ ਦੇ ਜੋੜ ਅਜਾਲੇ ਪਏ। ਅੱਛਾ ਮੈਂ ਕਿਹਾ ਘਰ ਤੁਹਾਡਾ ਜਿਹੜਾ ਨਾ ਤੁਹਾਡਾ ਘਰ ਤੇ ਵਿੱਚ ਜਿਹੜੇ ਸਾਡਾ ਮੌਲਵੀ ਹੈ। ਅੱਛਾ ਤੇ ਤੇਰੇ ਚਾਚੇ ਨੂਪੇ ਸਾਹਿਬ ਦਾ ਸਾਡਾ ਮੌਲਵੀ ਜੇ ਉਹਦੇ ਅੱਛਾ ਉਹ ਕਰਕੇ ਤੁਹਾਡੇ। ਅੱਛਾ ਅੱਛਾ। ਫਿਰ ਉਹ ਵੇਖ ਕੇ ਗਏ। ਹੁਣ ਤੁਸੀਂ ਵੀਡੀਓ ਰਾਹੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਸੰਤੋਖ ਸਿੰਘ ਨੂੰ ਤੇ ਹੋਰ ਜਿਹੜੇ ਇੱਥੋਂ ਸਰਦਾਰ ਵੀਰ ਗਏ ਨੇ? ਹੁਣ ਮੇਰੇ ਨਾਲ ਕੋਈ ਗੱਲ ਕਰੇ ਤਾਂ ਮੈਂ ਉਹਨੂੰ ਪੁੱਛਾਂ ਕਿਹੜੇ ਖਾਨਦਾਨੀ ਚੋਂ। ਸੇਵਾ ਸਿੰਘ ਸੀ ਇਹਦਾ, ਹਰਨਾਮ ਸਿੰਘ ਦਾ ਪੁੱਤਰ। ਅੱਛਾ ਇਹਨਾਂ ਦੀ ਪੈਲੀ ਚੜ੍ਹਦੇ ਪਾਸੇ ਕੋਈ 1.5 ਮੀਲ ਹਟ ਕੇ ਸੇਮ ਨਾਲਾ ਸੀ ਨਾਲ। ਫੇਰ ਮੈਂ ਅੱਗੇ ਬਾਗੇ ਸਨ ਬਾਬਾ ਬੰਗਰੂ ਸੀ ਭੋਏ ਰਲਵੀ ਸੀ ਉਦੋਂ ਕਿਹੜੀ ਇਸਤੇਮਾਲ ਹੋਈ ਸੀ। ਇਹ ਹਾਂਜੀ। ਵੀ ਉੱਥੇ ਹੀ ਹੋਵੇਗੀ। ਤੇ ਉੱਥੇ ਨਾਲੇ ਹੀ ਉੱਥੇ ਜਿਹੜਾ ਸੇਮ ਦੇ ਉੱਤੇ ਡੇਰਾ ਸੀ ਉੱਥੇ ਜਿਹੜਾ ਨਾ ਵੱਡੀ ਹਵੇਲੀ ਸੀ ਉਹਨਾਂ ਦੀ। ਉਹਨਾਂ ਮੈਂ ਨਾ ਵਾਗੇ ਸਨ ਸਾਡੇ ਨਾਲ। ਇਹ ਵਿਰਕ ਸਨ। ਹੋਵੇਗਾ ਘਰ ਉੱਥੇ ਕੋਈ ਵੇਖਾਂ। ਹਾਂ ਇਹ ਵਿਰਕ ਸਨ। ਤੇ ਉੱਥੇ ਉਂਝ ਵਾਗੇ ਸਨ। ਵਾਗੇ ਵਾਗੇ ਵਾਗਿਆਂ ਦਾ ਡੇਰਾ ਹੈ ਅੱਛਾ। ਚੰਗਾ ਬੜਾ ਵੱਡਾ ਟਰੈਕ ਵਾਲਾ। ਉਹ ਵੀ ਸਿੱਖ ਸਨ? ਉਹ ਵੀ ਸਿੱਖ ਉਹ ਵੀ ਚੱਲ ਗਏ ਫਿਰ? ਉਹ ਵੀ ਚਲੇਗਾ। ਅੱਛਾ ਕੋਈ ਐਸਾ ਬੰਦਾ ਤਾਂ ਨਹੀਂ ਹੈ ਜਿਹੜਾ ਇੱਥੇ ਰਹਿ ਗਿਆ ਹੋਵੇ 47 ਦੀ ਵੰਡ 'ਚ, ਨਾ। ਸਿੱਖ ਜਾਂ ਹਿੰਦੂ? ਨਾ ਕਿਸੇ ਨੂੰ ਪਿੰਡ ਵਾਲਿਆਂ ਨੇ ਨੁਕਸਾਨ ਨਹੀਂ ਪਹੁੰਚਾਇਆ? ਨਾ ਖੁਸ਼ੀ ਨਾਲ ਛੱਡ ਕੇ ਆਏ ਕੈਂਪ ਤੱਕ। ਹਾਂ ਉਹ ਵੀ ਦੇਖ ਲਓ ਦੁਆਵਾਂ ਦਿੰਦੇ ਤੁਹਾਨੂੰ ਤੇ ਯਾਦ ਕਰਦੇ ਨੇ। ਯਾਦ ਕਰ ਲੈ। ਕੋਈ ਇਹ ਝਗੜਾ ਝੂੜਾ ਨਹੀਂ ਹੋਇਆ। ਕੋਈ ਕਿਸੇ ਨਾਲ ਮੂੰਹ ਮਾਰੀ ਨਹੀਂ। ਤਾਂ ਪਿਆਰ ਮੁਹੱਬਤ ਰਹੀ ਹੈ। ਲੋ ਜੀ ਸੇਵਾ ਸਿੰਘ ਜੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਤੁਹਾਡੇ ਜਿਹੜਾ ਨਾ ਕੁਝ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਗੱਲਾਂ ਦੱਸੀਆਂ, ਤੁਹਾਡੇ ਗੁਰਦੁਆਰੇ ਦੀਆਂ, ਪਿੰਡ ਦੇ ਹਾਲਾਤ ਦੀਆਂ ਇਹਨਾਂ ਨੇ ਜ਼ਿਕਰ ਕੀਤਾ। ਇਹਨਾਂ ਦਾ ਅਸੀਂ ਬਹੁਤ ਅਦਾ ਕਰਨੇ ਆ। ਅੱਲਾ ਇਹਨਾਂ ਨੂੰ ਸਿਹਤ ਦੇਵੇ ਤੇ ਇਹਨਾਂ ਨੂੰ ਤੁਸੀਂ
ਸਾਡੀ ਵੀਡੀਓ ਦੇਖੋ ਤੇ ਬਾਬਾ ਜੀ ਦਾ ਤੁਸੀਂ ਵੀ ਸ਼ੁਕਰੀਆ ਅਦਾ ਕਰੋ ਤੇ ਜਦੋਂ ਕਿਤੇ ਤੁਹਾਡਾ ਸਰਬੰਧ ਲੱਗਿਆ ਨਨਕਾਣਾ ਸਾਹਿਬ ਆਉਣ ਦਾ ਤੇ ਇਹਨਾਂ ਨੂੰ ਜ਼ਰੂਰ ਮਿਲ ਲਿਆ ਜੇ, ਕਿਉਂਕਿ ਇਹਨਾਂ ਨੂੰ ਹਰ ਸਰਦਾਰ ਦੇ ਘਰ ਦਾ, ਉਹਦੇ ਬੂਹੇ ਦਾ, ਗਲੀ ਦਾ, ਹਰ ਇੱਕ ਚੀਜ਼ ਦਾ ਜਿਹੜਾ ਨਾ ਇਲਮ ਹੈ। ਤੇ ਚੂँਕਿ ਸਰਦਾਰਾਂ ਦਾ ਸਿੱਖਾਂ ਦਾ ਬਹੁਤ ਬੜਾ ਪਿੰਡ ਸੀ ਤੇ ਕਾਫੀ ਸਾਰੇ 70% ਆਬਾਦੀ ਗਾਲਬਨ ਸਿੱਖਾਂ ਦੀ ਸੀ ਤੇ ਬਾਕੀ ਜਿਹੜਾ ਮੁਸਲਮਾਨ ਸਨ। ਤੇ ਬਾਬਾ ਜੀ ਨੇ ਇਸ ਵਕਤ ਸਾਰੇ ਪਿੰਡ ਤੋਂ ਬਜ਼ੁਰਗ ਜਿਨ੍ਹਾਂ ਦੀ ਯਾਦਾਸ਼ਤ ਵੀ ਅੱਛੀ ਹੈ ਤੇ ਖੁਸ਼ ਉਸਲੂਬੀ ਦੇ ਨਾਲ, ਪਿਆਰ ਨਾਲ ਖੁਸ਼ੀ ਮਹਿਸੂਸ ਕਰਦੇ ਦੱਸਣਾ ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਜਾ ਚਾਹੁੰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਲੋ ਜੀ, ਇਹ ਮਸਜਿਦ ਹੈ, ਇਹ ਦਰਬਾਰ ਦਾ ਦਰਵਾਜ਼ਾ ਹੈ ਤੇ ਇੱਥੋਂ ਫਿਰ ਜਿਹੜਾ ਨਾ ਅੱਗੇ ਨੂੰ ਜਾਈਏ ਚੜ੍ਹਦੇ ਪਾਸੇ ਨੂੰ ਤੇ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਇਹ ਜਿਹੜੇ ਘਰ ਸਨ ਨਾ ਤੇ ਇਹ ਗਲੀ ਸਾਰਾ ਇਹ ਹਿੰਦੂਆਂ ਤੇ ਸਿੱਖਾਂ ਦੀ ਸੀ ਤੇ ਇਹ ਜਿਹੜਾ ਮਕਾਨ ਬਣਿਆ ਨਾ ਇਹ ਵਾਲਾ ਸਾਹਮਣੇ, ਇੱਥੇ ਸਰਦਾਰ ਦੀ ਕਿਸੇ ਦੀ ਆਪਣਾ ਉਹ ਨਾਮ ਦੱਸਿਆ ਕਿ ਉੱਥੇ ਬੜੀ ਵੱਡੀ ਦੁਕਾਨ ਸੀ ਸੁਨਿਆਰੇ ਦੀ। ਫਿਰ ਇੱਥੇ ਅੱਗੇ ਕੱਪੜੇ ਦੀਆਂ ਵੀ ਦੁਕਾਨਾਂ ਹੈਗੀਆਂ ਸਨ ਜਿਨ੍ਹਾਂ ਦਾ ਉਹਨਾਂ ਨੇ ਬਜ਼ੁਰਗਾਂ ਨੇ ਜ਼ਿਕਰ ਕੀਤਾ ਬਾਬਾ ਜੀ ਸ਼ਾਇਦ ਸਾਹਿਬ ਨੇ। ਅੱਗੇ ਫਿਰ ਉਹ ਮਸਜਿਦ ਜਿਹੜੀ ਹੈ ਉੱਥੇ ਕਰਕੇ ਜਿਹੜਾ ਨਾ ਫਿਰ ਇੱਕ ਦੁਕਾਨ ਸੀ ਕੱਪੜੇ ਦੀ ਬਹੁਤ ਵੱਡੀ। ਇੱਥੇ ਸੁਨਿਆਰਿਆਂ ਦੀਆਂ ਵੀ ਦੁਕਾਨਾਂ ਸਨ ਤੇ ਕੱਪੜਿਆਂ ਦੀਆਂ ਵੀ ਦੁਕਾਨਾਂ ਸਨ ਤੇ ਉਸ ਤੋਂ ਇਲਾਵਾ ਫਿਰ ਇੱਥੇ ਪਰਚੂਨ ਦੀਆਂ ਵੀ ਵੱਡੀਆਂ ਦੁਕਾਨਾਂ ਸਨ ਤੇ ਸ਼ਾਦੀ ਵਿਆਹ ਦਾ ਜਿੰਨੇ ਵੀ ਸਮਾਨ ਹੈ ਨਾ ਉਹ ਲੋਕ ਇੱਥੋਂ ਖਰੀਦਦੇ ਹੁੰਦੇ ਸਨ ਤੇ ਉਹਨਾਂ ਨੂੰ ਜ਼ਰੂਰਤ ਨਹੀਂ ਸੀ ਪੈਂਦੀ ਬਾਹਰ ਜਾਣ ਦੀ। ਪਤਾ ਹੈ ਬੋਲਾ ਲੈ ਨਾ। ਅੱਛਾ, ਤੇ ਇਹ ਜਿਹੜੀ ਹੈ ਨਾ ਸਾਰੀ ਜਗ੍ਹਾ ਇੱਧਰ ਸਰਦਾਰਾਂ ਦੇ ਘਰ ਹੁੰਦੇ ਸਨ। ਇਹ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਸ਼ਮਸ਼ਾ ਪਿੰਡ ਤੇ ਸ਼ਮਸ਼ੇ ਪਿੰਡ 'ਚ ਇਹ ਜਿਹੜੀ ਜਗ੍ਹਾ ਜਿੱਥੇ ਆ ਹੁਣ ਡੇਰਾ ਬਣਿਆ ਨਾ ਜੀ, ਇਹ ਸ਼ੇਰ ਨੇ ਗੱਡੀ ਹੈ ਤੇ ਇੱਥੇ ਪਹਿਲੇ ਹੁੰਦਾ ਸੀ ਗੁਰਦੁਆਰਾ। ਇਹ ਵਾਲੀ ਜਗ੍ਹਾ ਉਸ ਵਕਤ ਗੁਰਦੁਆਰਾ ਸੀ। ਇਹ ਸਾਹਮਣੇ ਮਸਜਿਦ ਹੈ, ਮਸਜਿਦ ਦੇ ਨਾਲ ਹੀ ਲਹਿੰਦੇ ਪਾਸੇ ਇਹ ਗੁਰਦੁਆਰਾ ਸੀ ਤੇ ਇੱਧਰ ਘਰ ਸਨ ਸਿੱਖਾਂ ਦੇ। ਅੱਗੇ ਫਿਰ ਅਗਲੇ ਪਾਸੇ ਆ ਜਾਂਦੀਆਂ ਹਵੇਲੀਆਂ ਸਨ ਤੇ ਬਾਕੀ ਅੱਲਾਹ ਤਾਲਾ ਖੈਰੋ ਫੀਦ ਰੱਖੇ, ਅੱਲਾ ਜ਼ਿੰਦਗੀ ਰਹੇ ਤੇ ਜ਼ਿੰਦਗੀ ਰਹੀ ਤੇ ਫਿਰ ਬਾਕੀ ਜਿਹੜੇ ਸਰਦਾਰ ਵੀਰਾਂ ਦੇ ਘਰ ਸਨ, ਬੂਹੇ ਸਨ, ਉਹ ਵੀ ਇਨਸ਼ਾਅੱਲਾ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਾਂਗੇ। ਤੇ ਤੁਸੀਂ ਜਿਹੜੇ ਸਰਦਾਰ ਵੀਰ ਹੋ ਜਿਹੜੇ ਇੱਥੋਂ ਗਏ ਨੇ ਉਹ ਕਮ ਤੋਂ ਕਮ ਆਪਣੇ ਕਮੈਂਟਸ ਦੇ ਦਿਆ ਜੇ ਤੇ ਹੋਰ ਜਿਹੜੇ ਸਰਦਾਰ ਵੀਰ ਨੇ ਉਹ ਜਿਹੜੇ ਸ਼ਿਵਪੁਰੇ ਜੋ ਗੁਜਰਾਂ ਜੋ ਗਏ ਨੇ ਉਹ ਵੀ ਲਾਜ਼ਮੀ ਆਪਣੇ ਜਿਹੜਾ ਨਾ ਉਹ ਕਮੈਂਟਸ ਦਿਆ ਜੇ, ਆਪਣਾ ਦੱਸਿਆ ਜੇ ਤੁਹਾਡਾ ਕਿਹੜਾ ਸ਼ਹਿਰ ਸੀ, ਕਿਹੜਾ ਪਿੰਡ ਸੀ। ਤੇ ਇਹ ਜਿਹੜਾ ਨਾ ਇਹ ਪਿੰਡ ਦਾ ਲਹਿੰਦਾ ਪਾਸਾ, ਇੱਧਰ ਹਵੇਲੀਆਂ, ਪੈਲੀਆਂ, ਛੱਪੜ ਤੇ ਇਹ ਗੁਰਦੁਆਰੇ ਦੀ ਜਗ੍ਹਾ। ਹਾਂਜੀ ਨਹੀਂ ਇਹ ਸਾਰੀ ਆਬਾਦੀ ਜੀ ਇੱਧਰ ਨਵੀਂ ਹੈ, ਬਹੁਤ ਦੂਰ ਤੱਕ ਆਬਾਦੀ ਚਲ ਗਈ ਹੈ ਤੇ ਇਹ ਦੇਖੋ ਨਾ ਜੀ, ਇੱਕ ਇਹ ਪਿੰਡ ਦੇ ਚੜ੍ਹਦੇ ਪਾਸੇ ਸੀ ਛੱਪੜ, ਲਹਿੰਦੇ ਪਾਸੇ ਛੱਪੜ, ਲਹਿੰਦੇ ਪਾਸੇ ਗੁਰਦੁਆਰਾ ਸੀ। ਇਹ ਬਾਕੀ ਜਿਹੜਾ ਨਾ ਉਹ ਜਿਹੜਾ ਸਫੇਦ ਮਕਾਨ ਨਜ਼ਰ ਆਉਂਦੇ ਆ ਡੇਰਾ, ਉਹ ਸੀ ਗੁਰਦੁਆਰਾ।